ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਊਚੁਅਲ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜਨਵਰੀ 2026 14 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਬੇਸ਼ੱਕ ਤਰ੍ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵਫਰਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦਾ ਆਪਾਂ ਇਸ ਵੀਕ ਦਾ ਆਪਾਂ ਜਿਹੜਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੀ ਸਪਾਂਸਰਸ਼ਿਪ ਸਾਨੂੰ ਮਿਲੀ ਹੈ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਜਿਹੜੇ ਭਾਈ ਨਰਿੰਦਰ ਸਿੰਘ ਜੀ ਨੇ ਇਹ ਜਿਹੜੇ ਪੱਕੇ ਸਪੋਰਟਰ ਨੇ ਔਰ ਟੀਵੀ 84 ਦੇ ਜਿਹੜੇ ਫੈਮਿਲੀ ਮੈਂਬਰ ਵੀ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਵੀ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਜਿਹੜੀ ਵੀ ਉਹ ਵੀ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਨਰਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਮੰਡੇ ਦਾ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਨੋ ਸਟਾਰਮ ਸੀ ਇੱਥੇ ਬਹੁਤ ਵੱਡਾ ਸੋ ਇਸ ਕਰਕੇ ਐਵਰੀਬਾਡੀ ਸਟਕ ਐਟ ਦਾ ਹੋਮ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਅੱਜ ਦੇ ਜਿਹੜੇ ਇਸ਼ੂ ਨੇ ਔਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਲੈ ਕੇ ਹਾਜ਼ਰ ਹੋਏ ਆ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 26 ਜਨਵਰੀ ਦਾ ਦਿਨ ਸਿੱਖ ਕੌਮ ਲਈ ਇੱਕ ਧੋਖਾ ਦਿਵਸ ਹੈ। ਸੋ 26 ਜਨਵਰੀ 1950 ਨੂੰ ਜਦੋਂ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਤਾਂ ਸਿੱਖ ਨੁਮਾਇੰਦਿਆਂ ਨੇ ਇਸ ਖਲੜੇ ਉੱਪਰ ਜਿਹੜੇ ਨੇ ਦਸਤਕ ਨਹੀਂ ਕੀਤੇ। ਸੋ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਦੇ ਖਾਲਿਸਤਾਨ ਦੀ ਕਾਇਮੀ ਲਈ 5 ਮੈਂਬਰੀ ਪੰਥਕ ਕਮੇਟੀ ਨੂੰ ਅਗਵਾਈ ਸੌਂਪੀ ਸੀ ਔਰ ਵਰਾ 2026 ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮੌਕੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਗਤਾਂ ਦਾ ਜਿਹੜਾ ਵਿਸ਼ਾਲ ਇਕੱਠ ਹੋਇਆ ਔਰ 4 ਪ੍ਰਮੁੱਖ ਸੰਘਰਸ਼ੀਲ ਜਥੇਬੰਦੀਆਂ ਨੇ ਮਿਲ ਕੇ ਚੱਲਣ ਦਾ ਐਲਾਨ ਵੀ ਜਿਹੜਾ ਉਹ ਲਿਆ। ਸੋ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੇ ਕਿਤੇ ਭਾਰਤੀ ਕੌਂਸਲੇਟਾਂ ਅਤੇ ਅੰਬੈਸੀਆਂ ਦੇ ਬਾਹਰ ਰੋਸ ਜਿਹੜੇ ਮੁਜ਼ਾਹਰੇ ਜਿਹੜੇ ਉਹ ਕੀਤੇ ਔਰ ਕਈ ਥਾਵਾਂ ਤੇ ਭਰਵੇਂ ਇਕੱਠ ਕਰਕੇ ਖਾਲਸਾ ਦੇ ਨਿਸ਼ਾਨੇ ਪ੍ਰਤੀ ਆਪਣੀ ਜਿਹੜੀ ਆ ਵਚਨਬੱਧਤਾ ਨੂੰ ਦੁਹਰਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਿਛਲੇ 3 ਦਿਨ ਅਮਰੀਕਾ ਦੇ ਕਰੋੜਾਂ ਲੋਕਾਂ ਨੇ ਤੂਫਾਨ ਬਰਫਾਨੀ ਤੂਫਾਨ ਉਸ ਦਾ ਟਾਕਰਾ ਕੀਤਾ ਸਾਹਮਣਾ ਕੀਤਾ। ਅਸੀਂ ਨਿਊਯਾਰਕ 'ਚ ਬੈਠੇ ਜ਼ਿਆਦਾ ਖੁਸ਼ਕਿਸਮਤ ਹੈ ਕਿ ਬੇਸ਼ੱਕ ਜ਼ੋਰ ਪੂਰਾ ਹੁੰਦਾ ਹੈ ਲੇਕਿਨ ਜਿਹੜੇ ਪ੍ਰਬੰਧ ਨੇ ਔਰ ਜਿਸ ਅੰਦਾਜ਼ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਹੈਂਡਲ ਕਰਦੀਆਂ ਉਹਨਾਂ ਦੇ ਥੱਲੇ ਸਿਰਫ ਇਹੀ ਹੈ ਕਿ ਵੀ ਟੈਂਪਰੇਚਰ ਲੋ ਹੈ, ਘਰਾਂ ਦੇ ਵਿੱਚ ਰੌਸ਼ਨੀ ਵੀ ਰਹੀ ਔਰ ਕੋਈ ਐਸਾ ਨੁਕਸਾਨ ਨਹੀਂ ਹੋਇਆ। ਪਰ ਜਿਹੜੀਆਂ ਮੀਡੀਆ ਰਿਪੋਰਟਸ ਨੇ ਅਮਰੀਕਾ ਦੇ ਵਿੱਚ 40 ਦੇ ਕਰੀਬ ਡੈਥਸ ਹੋਈਆਂ ਨੇ ਔਰ ਲੱਖਾਂ ਲੋਕ ਜਿਹੜੇ ਨੇ ਉਹ ਬਿਜਲੀ ਪਾਣੀ ਉਸ ਤੋਂ ਵੀ ਮਹਿਰੂਮ। ਪਾਣੀ ਤਾਂ ਨਹੀਂ ਹੁੰਦਾ, ਬਿਜਲੀ ਵਿਦਆਊਟ ਲਾਈਟਸ ਨੇ। ਔਰ ਇਹ ਵੀ ਅਸੀਂ ਸਮਝਦੇ ਹਾਂ ਕਿ ਜਿਹੜਾ ਸਿਸਟਮ ਹੈ ਇੱਕ ਪਾਸੇ ਸਿਆਸੀ ਤੂਫਾਨ ਨੇ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਨੇਸੋਟਾ ਦੇ ਵਿੱਚ ਜੋ ਕੁਝ ਚੱਲ ਰਿਹਾ ਅਮਰੀਕਨ ਆਈਸ ਵੱਲੋਂ ਜਿਸ ਕਿਸਮ ਦੀਆਂ ਕਾਰਵਾਈਆਂ ਨੇ ਉਹ ਬਹੁਤ ਅਫਸੋਸਨਾਕ ਨੇ।
ਲੇਕਿਨ ਜੇ ਲੋਕਾਂ ਦੀ ਰੈਜ਼ੀਲੀਐਂਟ ਸਪਿਰਿਟ ਦੇਖਣੀ ਹੋਏ, ਔਰ ਕੱਲ ਇੱਕ ਸਿੰਘ ਸਾਹਿਬ ਨਾਲ ਹੀ ਮੇਰੀ ਵਰਜੀਨੀਆ 'ਚ ਗੱਲ ਹੋ ਰਹੀ ਸੀ, ਮੈਂ ਕਿਹਾ ਇਹ ਅਮਰੀਕਾ ਦੀ ਖੂਬਸੂਰਤੀ ਹੈ ਕਿ ਇੱਥੇ ਪੋਲੀਟੀਕਲੀ ਬਹੁਤ ਕੁਝ ਹੁੰਦਾ ਹੈ। 60s ਦੇ ਵਿੱਚ ਅਸੀਂ ਸੈਗਰੀਗੇਸ਼ਨ, ਸਿਵਲ ਲਿਬਰਟੀ ਮੂਵਮੈਂਟ, ਮੈਲਕਮ ਐਕਸ, ਮਾਰਟਨ ਲੂਥਰ ਕਿੰਗ, ਫਿਰ ਹਿੱਪੀ ਮੂਵਮੈਂਟ, ਉਹ ਸਾਰੇ ਪੀਰੀਅਡ 'ਚ ਵਿਅਤਨਾਮ ਵਾਰ, ਉਹ ਸਾਰੇ 'ਚੋਂ। ਲੇਕਿਨ ਕੁਛ ਵਕਤ ਬਾਅਦ ਜਿਹੜੇ ਲੋਕ ਉਹ ਸਾਰੇ 'ਚੋਂ ਨਿਕਲ ਕੇ ਬੈਟਰ ਜਿਹੜਾ ਉਹ ਜਿਉਣਾ ਸਿੱਖਦੇ ਨੇ ਜਾਂ ਬੈਟਰ ਉਸ ਤੋਂ ਸਬਕ ਲੈਂਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੂਫਾਨ ਪੋਲੀਟੀਕਲੀ ਵੀ ਹੈ। ਜਦੋਂ ਅਸੀਂ ਦੁਨੀਆ ਦੇ ਵਿੱਚ ਬਦਲ ਰਹੇ ਨਵੇਂ ਨਿਜ਼ਾਮ ਦੀ ਗੱਲ ਕਰਦੇ ਹਾਂ, ਔਰ ਕੋਈ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਕਿ ਵੀ ਇਹ ਅਲਾਇੰਸਿਸ ਜਿਹੜੇ ਟੁੱਟ ਰਹੇ ਨੇ, ਨਵੇਂ ਬਣ ਰਹੇ ਨੇ, ਕੋਈ ਇੱਧਰੋਂ ਟੁੱਟ ਰਿਹਾ, ਕੋਈ ਉੱਧਰ ਜਾ ਰਿਹਾ, ਇਹ ਸਾਰੇ ਅਲਟੀਮੇਟਲੀ ਕਿੱਧਰ ਨੂੰ ਲੀਡ ਕਰਨਗੇ। ਪਰ ਵਿਦਿਨ ਕੰਟਰੀ ਖਾਸ ਤੌਰ 'ਤੇ ਜਿਹੜਾ ਮਿਨੇਸੋਟਾ ਦੀਆਂ ਡਿਵੈਲਪਮੈਂਟਸ ਚੱਲ ਰਹੀਆਂ, ਉਹਦੇ 'ਚ ਇਵੇਂ ਲੱਗਦਾ ਕਿ ਇੱਕ ਵਾਰ ਫਿਰ ਜਿਵੇਂ ਜਦੋਂ ਅਮਰੀਕਾ ਦੇ ਵਿੱਚ ਸਿਵਲ ਵਾਰ ਹੋਈ, ਔਰ ਕਿਉਂਕਿ ਸਿਵਲ ਵਾਰ ਵੇਲੇ ਵੀ ਫੈਡਰਲ ਪਾਵਰਸ ਵਰਸਸ ਸਟੇਟਾਂ ਦੀਆਂ ਪਾਵਰਸ ਕੀ ਨੇ, ਇਹ ਫੋਕਸ ਸੀ। ਔਰ ਜ਼ਾਹਰ ਹੈ ਕਿ ਉਸ ਪੀਰੀਅਡ ਤੋਂ ਬਾਅਦ ਜਿਹੜਾ ਸਿਸਟਮ ਬਣਿਆ ਉਹਦੇ 'ਚ ਇੱਕ ਆਪਣੀ ਆਟੋਨਮੀ ਸਟੇਟਾਂ ਦੀ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀ ਗਵਰਨੈਂਸ ਦਾ ਇੱਕ ਆਪਣਾ ਮਾਡਲ। ਪਰ 9/11 ਤੋਂ ਬਾਅਦ, ਕਿਉਂਕਿ 9/11 ਬਹੁਤ ਵੱਡਾ ਚੈਲੰਜ ਸੀ ਅਮਰੀਕਾ ਦੇ ਲੋਕਾਂ ਦੇ ਉੱਤੇ, ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਫੈਡਰਲ ਪਾਵਰਸ ਵੱਧਦੀਆਂ ਚਲੀਆਂ ਗਈਆਂ ਔਰ ਇੰਡੀਵਿਜੂਅਲ ਫਰੀडम्स ਦੇ ਉੱਤੇ। ਔਰ ਹੁਣ ਤਾਂ ਜਦੋਂ ਅਸੀਂ ਟੋਟਲ ਕੰਟਰੋਲ ਜਿਹੜਾ ਸੋਸ਼ਲ ਮੀਡੀਆ ਦਾ ਜਾਂ ਤੁਹਾਡੀ ਐਪਸ ਰਾਹੀਂ ਔਰ ਤੁਹਾਡੇ ਸਾਰੀ ਨਿੱਜੀ ਜ਼ਿੰਦਗੀ ਦੇ, ਹੁਣ ਤਾਂ ਤੁਸੀਂ ਆਪਣੇ ਘਰ ਦੇ ਬੈਡਰੂਮ ਦੇ ਵਿੱਚ ਵੀ ਜਾਂ ਆਪਣੇ ਬਾਥਰੂਮ ਦੇ ਵਿੱਚ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਤੁਸੀਂ ਕਰ ਰਹੇ ਹੋ ਕਿਸੇ ਨੂੰ ਕਿਸੇ ਦਾ ਪਤਾ ਨਹੀਂ ਹੈ। ਜਿਹੜੀਆਂ ਏਜੰਸੀਜ਼ ਨੇ, ਔਰ ਇਹ ਗਲੋਬਲ ਫਿਨੋਮੀਨਾ ਬਣਦਾ ਜਾਂਦਾ। ਅਸੀਂ ਭਾਰਤ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਮੋਸਾਦ ਦੇ ਨਾਲ ਸਾਂਝ ਹੈ, ਉਸ ਦਾ ਵੱਡਾ ਇੱਕ ਰੀਜ਼ਨ ਜਿੱਥੇ ਉਹਨਾਂ ਦੀ ਡਿਫੈਂਸ ਇੰਡਸਟਰੀ ਨੂੰ ਇੰਡੀਆ ਫਿਊਲ ਕਰ ਰਿਹਾ ਹੈ, ਇਜ਼ਰਾਈਲ ਦੀ ਜਾਂ ਉਸ ਵਾਰ ਕ੍ਰਿਮੀਨਲ ਨੂੰ, ਦੋਨੋਂ ਵਾਰ ਕ੍ਰਿਮੀਨਲ ਇਕੱਠੇ ਹੋਏ ਨੇ, ਮੋਦੀ ਤੇ ਨੇਤਨਯਾਹੂ। ਉੱਥੇ ਪੈਗਾਸਸ ਵਰਗਾ ਸਪਾਈ ਜਿਹੜਾ ਉਹ ਸਾਰਾ ਇੰਸਟਰੂਮੈਂਟ ਹੈ ਜਿਹਨੂੰ ਮਾਲ ਫੇਅਰ ਕਹਿੰਦੇ ਨੇ, ਉਸ ਰਾਹੀਂ ਔਰ ਈਵਨ ਇੰਡੀਅਨ ਸੁਪਰੀਮ ਕੋਰਟ ਤੱਕ ਵੀ ਕੇਸ ਗਿਆ, ਕਿਵੇਂ ਉਹਨਾਂ ਨੇ ਸੁਪਰੈਸ ਕਰ ਦਿੱਤਾ। ਸੋ ਉਹ ਇਵੇਂ ਹੀ ਹੈ ਜਿਹਦੇ ਥੱਲੇ ਤੁਸੀਂ ਈਵਨ ਆਪਣੇ ਘਰ ਜੋ ਮਰਜ਼ੀ ਬੈਠੇ ਹੋ, ਤੁਹਾਡਾ ਤੁਸੀਂ ਕੁਝ ਵੀ ਨਹੀਂ ਕਰ ਰਹੇ, ਤੁਹਾਡੇ ਕੰਪਿਊਟਰ 'ਚ ਕਿਤੇੋਂ ਵੀ ਕੋਈ ਉਹ ਸਪਾਈ ਮਾਲਵੇਅਰ ਪਾ ਦਿੱਤੀ ਜਾਂਦੀ ਹੈ, ਜੋ ਮਰਜ਼ੀ ਉਹਦੇ 'ਚੋਂ ਕੱਢ ਕੇ ਦਿਖਾ ਦਿੱਤਾ ਜਾਏ, ਜੋ ਮਰਜ਼ੀ ਤੁਹਾਨੂੰ ਚਾਰਜ ਕੀਤਾ ਜਾਏ। ਸੋ ਇਸੇ ਤਰੀਕੇ ਦੇ ਨਾਲ ਈਵਨ ਜਿਹੜੀ ਹੁਣ ਦੇ ਐਡਮਿਨਿਸਟ੍ਰੇਸ਼ਨ ਦਾ ਵੀ ਇੱਕ ਟਕਰਾਅ, ਬੇਸ਼ੱਕ ਜਿਹੜਾ ਓਬਜੈਕਟਿਵ ਸੀ ਉਹ ਪ੍ਰੈਜ਼ੀਡੈਂਟ ਟਰੰਪ ਨੇ ਬਿਗਨਿੰਗ ਦੇ ਵਿੱਚ ਹੀ ਜਿਹੜੀ ਖਾਸ ਤੌਰ 'ਤੇ ਇਲੀਗਲ ਇਮੀਗ੍ਰੇਸ਼ਨ ਔਰ ਉਸ ਨਾਲ ਵੀ ਜੁੜਿਆ ਹੋਇਆ ਕ੍ਰਿਮੀਨਲ ਐਲੀਮੈਂਟ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਈਵਨ ਟੂ ਫਾਰ ਕੁਝ ਚੀਜ਼ਾਂ ਜਾ ਰਹੀਆਂ ਨੇ। ਔਰ ਉਹਦੇ 'ਚ ਵਿਦਨ ਰਿਪਬਲਿਕਨਸ ਵੀ ਜਿਹੜੀ ਹੈ ਉਹ ਪ੍ਰੋਟੈਸਟ ਲਾਈਨ ਹੈ, ਵਿਦਨ ਡੈਮੋਕ੍ਰੈਟਸ ਵੀ ਹੈ। ਔਰ ਹੁਣ ਜਿਹੜੀ ਪਿਛਲੇ 24 ਘੰਟੇ ਦੀ ਡਿਵੈਲਪਮੈਂਟ ਹੈ, ਇਸ ਤਰ੍ਹਾਂ ਲੱਗਦਾ ਕਿ ਵਾਸ਼ਿੰਗਟਨ ਨੇ ਵੀ ਥੋੜ੍ਹਾ ਜਿਹਾ ਸੌਫਟ ਸਟੈਂਸ ਕੀਤਾ ਮਿਨੇਸੋਟਾ ਦੇ ਮਾਮਲੇ 'ਚ, ਕਿਉਂਕਿ ਸੈਕੰਡ ਡੈਥ ਹੋਈ ਹੈ। ਔਰ ਇਹ ਸਾਰੀ ਜਿਹੜੀ ਹੈ ਇੱਕ ਆਪਣੇ ਤੌਰ ਦੇ ਉੱਤੇ ਇਸ ਤੂਫਾਨ ਦੇ ਵਿੱਚ ਵੀ ਚੱਲ ਰਿਹਾ ਤੂਫਾਨ। ਔਰ ਜਿਹੜੀ ਅਸੀਂ ਰੈਜ਼ੀਲੀਅੰਸ ਦੀ ਗੱਲ ਕਰਦੇ ਹਾਂ ਅਮਰੀਕਨ ਲੋਕਾਂ ਦੀ, ਜੇ ਤੁਸੀਂ ਦੇਖੋਗੇ ਕਿ ਜਿਹੜਾ ਵੀ ਕੋਈ ਲੱਗਦਾ ਹੈ ਕਿ ਜ਼ਿਆਦਤੀ ਹੋ ਰਹੀ ਹੈ, ਉਸ ਦੇ ਵਿਰੋਧ ਦੇ ਵਿੱਚ ਤੁਹਾਨੂੰ ਆਪਣੇ ਲੋਕ ਜਿਹੜੇ ਨੇ ਜਾਂ ਦੂਸਰੇ ਜਿਹੜੇ ਸੋ ਕਾਲਡ ਇਮੀਗ੍ਰੈਂਟਸ ਜਿਹੜੇ ਨੈਚੁਰਲਾਈਜ਼ਡ ਵੀ ਇੱਥੇ ਹੋਏ ਨੇ, ਉਹ ਨਜ਼ਰ ਨਹੀਂ ਆਉਣਗੇ। ਗੋਰਿਆਂ ਨੂੰ ਅਸੀਂ ਜੋ ਮਰਜ਼ੀ ਕਹੀਏ, ਇਨ ਦਾ ਐਂਡ ਹੁਣ ਆਹ ਦੋਵੇਂ ਡੈਥਸ ਵੀ ਜਿਹੜੀਆਂ ਮਿਨੇਸੋਟਾ 'ਚ ਹੋਈਆਂ, ਇੱਕ ਗੋਰੀ ਬੀਬੀ ਹੈ, ਇਹ ਗੋਰਾ ਬੰਦਾ ਹੈ। ਔਰ ਇਹੀ ਉਹ ਇੰਨੇ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਜਿਵੇਂ ਨਿਕਲ ਕੇ ਲੋਕ ਪ੍ਰੋਟੈਸਟ ਕਰਦੇ ਨੇ, ਆਵਾਜ਼ ਚੁੱਕਦੇ ਨੇ। ਰਾਈਟ ਔਰ ਰੋਂਗ ਇਹ ਡਿਬੇਟ ਹੋ ਸਕਦੀ ਹੈ ਕਿ ਕਿਹਦਾ ਸਟੈਂਡ, ਪਰ ਮੈਂ ਲੋਕਾਂ ਦੀ, ਔਰ ਤੁਸੀਂ ਇਸ ਦੇ ਨਾਲ ਜੇ ਕੰਪੇਅਰ ਕਰਕੇ ਭਾਰਤ ਨੂੰ ਦੇਖੋ ਤੇ ਉਹਨਾਂ ਦਾ ਕਿਵੇਂ ਸਰੈਂਡਰ ਹੈ, ਜੋ ਮਨਮਰਜ਼ੀ ਆਈ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਸਾਰੀਆਂ ਅਦਾਲਤਾਂ ਦਾ ਹਿੰਦੂਕਰਨ, ਸਾਰਾ ਇਲੈਕਸ਼ਨ ਕਮਿਸ਼ਨ ਦਾ, ਔਰ ਡਟ ਕੇ ਝੂਠ। ਔਰ ਲੋਕ ਜਿਹੜੇ ਨੇ ਉਹ ਜੇ ਕੋਵਿਡ ਦੇ ਵਿੱਚ 43 ਲੱਖ ਲੋਕ ਮਰ ਗਏ ਤਾਂ ਉਹ ਕੋਵਿਡ ਦੀ ਦੇਵੀ ਦਾ ਜਿਹੜਾ ਉਹ ਉਹਦਾ ਮੰਦਿਰ ਬਣਾ ਕੇ ਪੂਜਾ ਕਰਨ ਤੇ ਲਾਏ ਹੋਏ ਸੀ। ਹੁਣ ਵੀ ਇਹੀ ਹੈ ਕਿ ਜੀ ਆ ਰਾਮ ਜਨਮ ਭੂਮੀ ਤੇ ਮਥੁਰਾ ਤੇ ਫਲਾਣਾ ਤੇ ਹੁਣ ਕੋਈ ਬਜਰੰਗ ਤੇ ਕੋਈ ਫਲਾਣਾ ਤੇ ਢਿਮਕਾ, ਇਸ ਕਿਸਮ ਦੀਆਂ ਕਹਾਣੀਆਂ। ਸੋ ਮੈਂ
ਇਹ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਸਿਸਟਮ ਨੂੰ ਦੇਖਦੇ ਹਾਂ ਤੇ ਸੈਲੂਟ ਹੈ। ਹੁਣ ਬੇਸ਼ੱਕ ਮਮਦਾਨੀ ਕੱਲ ਨੂੰ ਕੀ ਡਿਲੀਵਰ ਕਰ ਸਕੇਗਾ ਨਹੀਂ ਕਰ ਸਕੇਗਾ, ਪਰ ਜਿਵੇਂ ਲੋਕਾਂ ਨੂੰ ਆਗਾਹ ਕਰਨਾ, ਹਰ ਚੀਜ਼, ਕਿੰਨੇ ਹਜ਼ਾਰ ਬੰਦੇ ਸੜਕਾਂ ਤੇ ਸੀ ਔਰ ਉਹ ਖੁਦ ਜਾ ਕੇ ਸ਼ਵਲ ਕਰ ਰਿਹਾ ਸੀ ਬਰਫ਼ ਜਿਹੜਾ ਸੜਕਾਂ ਸਾਫ਼ ਕਰਨ ਦਾ, ਇਹ ਦੱਸਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਸੋ ਇਹ ਜਿਹੜੀ ਸਪਿਰਿਟ ਹੈ ਅਮਰੀਕਾ ਦੀ, ਰੈਜ਼ਿਲੀਅੰਸ ਦੀ, ਟੂ ਡੂ ਬੈਟਰ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ ਅਸੀਂ ਇਸ ਨੂੰ, ਇਸ ਸਪਿਰਿਟ ਨੂੰ ਸਲੂਟ ਕਰਦੇ ਹਾਂ ਔਰ ਜਿਨ੍ਹਾਂ ਦੀਆਂ ਡੈਥਸ ਹੋਈਆਂ ਜਾਂ ਸ਼ਿਕਾਰ ਹੋਏ ਨੇ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ ਪ੍ਰੋਗਰਾਮ ਭਾਈ ਨਰਿੰਦਰ ਸਿੰਘ ਸਮੁੱਚੇ ਪਰਿਵਾਰ ਵੱਲੋਂ ਜਿਹੜਾ ਇਹ ਸਪਾਂਸਰ ਕੀਤਾ ਗਿਆ, ਉਹਨਾਂ ਦਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ। ਮੈਂ ਤਾਂ ਆਲਮੋਸਟ 18 ਸਾਲ ਵਾਸ਼ਿੰਗਟਨ ਡੀਸੀ ਦੇ ਨਿਵਾਸ ਦੇ ਦੌਰਾਨ ਵੀ ਔਰ ਹੁਣ ਵੀ ਜਦੋਂ ਅਸੀਂ ਪਿਲਰਸ ਦੀ ਗੱਲ ਕਰਦੇ ਹਾਂ ਤਾਂ ਇਹ ਦੋਵੇਂ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਆਊਟ ਆਫ ਦਾ ਵੇ ਜਾ ਕੇ, ਔਰ ਇਕੱਲਾ ਇਹੀ ਨਹੀਂ ਵੀ ਕੋਈ ਇਕੱਲਾ ਸਾਡੇ ਨਾਲ ਉਹ ਮੁਹੱਬਤ ਹੈ, ਉਹ ਤਾਂ ਹੈ ਹੀ ਹੈ, ਲੇਕਿਨ ਹਰ ਪੰਥਕ ਕੰਮ ਦੇ ਲਈ ਮੋਹਰਲੀਆਂ ਸਫਾਂ 'ਚ ਹੋ ਕੇ, ਹਾਲਾਂ ਉਹਨਾਂ ਦੀ ਆਪਣੀ ਸਿਹਤ ਜਾਂ ਆਰਥਿਕ ਤੌਰ ਤੇ ਸਟਰਗਲਿੰਗ ਹੁੰਦਿਆਂ ਹੋਇਆਂ ਵੀ ਉਹ ਆਊਟ ਆਫ ਦਾ ਵੇ ਜਾ ਕੇ ਜਿੱਥੇ ਵੀ ਪੰਥ ਦੀ ਗੱਲ ਹੈ, ਔਰ ਸਮੁੱਚਾ ਪਰਿਵਾਰ, ਭੈਣ ਜੀ ਵੀ ਕਿੰਨੀ ਸੇਵਾ ਉਹਨਾਂ ਨੇ ਸਾਰੇ ਪੀਰੀਅਡ 'ਚ ਕੀਤੀ ਹੈ, ਲਗਾਤਾਰ ਕਰਦੇ ਨੇ। ਸੋ ਮੇਰੇ ਕੋਲ ਤਾਂ ਅਲਫਾਜ਼ ਨਹੀਂ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਦੇ। ਮਹਾਰਾਜ ਚੜ੍ਹਦੀ ਕਲਾ ਦੇਣ ਔਰ ਸਿਹਤਯਾਬੀ ਔਰ ਤੰਦਰੁਸਤੀ ਜਿਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ, ਇਹ ਮਹਾਰਾਜ ਬਖਸ਼ਣ। ਦੇਖੋ ਇਹ ਠੀਕ ਹੈ ਕਿ ਜਦੋਂ ਅਸੀਂ, ਮੈਂ ਇਹ ਦੋ ਲਫ਼ਜ਼ ਕਹਿੰਦਾ ਹੁੰਦਾ ਵੀ ਇੱਕ ਸੈਲਫ ਐਨਾਲਿਸਿਸ ਹੁੰਦਾ ਤੇ ਇੱਕ ਸੈਲਫ ਕੰਡੈਮਨੇਸ਼ਨ ਹੁੰਦੀ ਹੈ। ਆਪਾ ਪੜਚੋਲ ਸੈਲਫ ਐਨਾਲਿਸਿਸ ਨੂੰ ਕਹਿੰਦੇ ਨੇ, ਕੰਡੈਮਨੇਸ਼ਨ ਹੁੰਦਾ ਵੀ ਸਿਰ 'ਚ ਸਵਾਹ ਪਾਣੀ। ਬਹੁਤ ਵਾਰ ਜਦੋਂ ਇੱਕ ਤੁਸੀਂ ਕਿਸੇ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਦੇ ਹੋ ਤੇ ਉਦਾਸੀ ਵੀ ਹੁੰਦੀ ਹੈ ਜਦੋਂ ਤੁਸੀਂ ਦੇਖਦੇ ਹੋ ਵਿਕਣ ਵਾਲਿਆਂ ਦੀ ਲਾਈਨ ਕੀ ਹੈ, ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਜੇ ਇਸ ਵੇਲੇ ਬੀਜੇਪੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ 'ਚ ਪਾਵਰ ਗ੍ਰੈਬ ਕਰਨਾ ਚਾਹੁੰਦੀ ਹੈ ਤੇ ਕਿੰਨੀਆਂ ਵੱਡੀਆਂ ਪੱਗਾਂ ਵਾਲੇ, ਉਹ ਕਾਂਗਰਸੀ ਹੋਣ, ਬਾਦਲ ਕੇ ਹੋਣ, ਦੂਜੇ ਹੋਣ, ਉਧਰ ਨੂੰ ਜੰਪ ਕਰ ਰਹੇ ਨੇ। ਕਿਵੇਂ ਉਹ ਧਾਰਮਿਕ ਸੰਸਥਾਵਾਂ ਜਿਨ੍ਹਾਂ ਤੋਂ ਅਗਵਾਈ ਨਿਕਲੀ ਸਟਰਗਲ ਦੀ, ਉਹਨਾਂ ਦੇ ਮੁਖੀਏ ਜਿਹੜੇ ਨੇ ਉਹ ਉਹਨਾਂ ਦੀ ਝੋਲੀ ਦੇ ਵਿੱਚ ਬੈਠੇ ਹੋਏ ਨੇ। ਇਹ ਸਾਰੀਆਂ ਨੈਗੇਟਿਵ ਔਰ ਸੋਸ਼ਲ ਮੀਡੀਆ ਦੇ ਉੱਤੇ ਕਿਸ ਕਿਸਮ ਦੇ ਬੜੇ ਜਿਹੜਾ ਨਿਹੰਗ ਬਾਣੇ ਦੇ ਵਿੱਚ ਆ ਕੇ ਬੜੇ ਟਿੱਕੇ ਲਾ ਕੇ ਮੱਥੇ ਦੇ ਉੱਤੇ ਹਿੰਦੂਕਰਨ ਤੇ ਦੂਜੀ ਤੀਜੀ ਲਾਈਨ ਚੱਲ ਰਹੀ ਹੈ। ਔਰ ਪੰਜਾਬ ਨੂੰ ਜਿਸ ਅੰਦਾਜ਼ ਦੇ ਵਿੱਚ ਗੁਰੂ ਡੰਮ ਦੇ ਵਿੱਚ ਧੱਕਿਆ ਹੋਇਆ, ਕਿਤੇ ਕੋਈ ਰਾਧਾ ਸੁਆਮੀ ਤੁਰਿਆ ਫਿਰਦਾ ਹੈ, ਕਿਤੇ ਕੋਈ ਸੌਦਾ ਸਾਧ ਪੈਰੋਲ ਤੇ ਆ ਗਿਆ, ਉਹਦੇ ਚੇਲੇ ਨੇ, ਕਿਤੇ ਆਸ਼ੂ ਤੋਸ਼ੀਏ ਨੇ, ਕਿਤੇ ਦੂਸਰੇ ਲੋਕ ਨੇ। ਔਰ ਕਈ ਵਾਰ ਇਹ ਲੱਗਣ ਲੱਗ ਜਾਂਦਾ ਵੀ ਇਹ ਸਾਰੇ ਪੰਜਾਬ ਦੇ ਵਿੱਚ ਉਹ ਭਾਈ ਦਿੱਤ ਸਿੰਘ ਉਹਨਾਂ ਦੀਆਂ ਲਾਈਨਾਂ ਨੂੰ ਮੈਂ ਕਈ ਵਾਰ ਯਾਦ ਕਰ ਲੈਂਦਾ ਕਿ ਵੀ ਕੁਛ ਅੰਨ ਦੇ, ਇਹ ਪੋਸਟ 1849 ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ, ਉਸ ਤੋਂ ਬਾਅਦ ਕਿੰਨਾ ਭੰਬਲ ਭੂਸਾ ਹੈ, ਕਿੰਨਾ ਕਨਫਿਊਜ਼ਨ ਹੈ। ਉਸ ਸਾਰੇ 'ਚ ਜਦੋਂ ਕਿ ਸਿੰਘ ਸਭਾ ਲਹਿਰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਖੜੀ ਕੀਤੀ ਤਾਂ ਉਸ ਦੌਰ ਦੇ ਸਿੱਖਾਂ ਨੂੰ ਬਿਆਨ ਦਿਆਂ ਉਹਨਾਂ ਨੇ ਕਿਹਾ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਅੰਨ ਦੇ ਕਿ ਵੀ ਸ਼ੇਰ ਅੰਨ ਦੋ ਵੇਲੇ ਖਾ ਕੇ ਤੇ ਡਕਾਰ ਮਾਰੇ ਤੇ ਘਰਾੜੇ ਮਾਰੇ, ਉਹ ਸਮਝਦੇ ਨੇ ਵੀ ਇਹੀ ਸਾਡੀ ਜ਼ਿੰਦਗੀ ਦਾ ਮਨਾਰਤ। ਤੇ ਕੁਛ ਧਨ ਦੇ ਖੱਟੂ ਜਿਹਨਾਂ ਨੂੰ ਲੱਗਦਾ ਵੀ ਸਭ ਕੁਝ ਧਨ ਦੇ ਨਾਲ ਹੀ ਜੁੜਿਆ ਹੋਇਆ। ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਚੜ੍ਹਿਆ ਹੈ, ਕੋਈ ਚਵੰਡਾ ਜਾ ਰਿਹਾ ਹੈ, ਕੋਈ ਕਿਸੇ ਹੋਰ ਪਾਸੇ ਤੁਰਿਆ ਹੋਇਆ। ਤੇ ਢੋਲ ਢਮੱਕਾ ਸਰਵਰ ਦਾ, ਸਖੀ ਸਰਵਰ ਦੇ ਨਾਂ ਥੱਲੇ ਢੋਲ ਢਮੱਕਾ ਕਰਦੇ ਆ ਜਿਹੜਾ ਉਹ ਪੀਰਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਜਿਹੜਾ ਮਨੌਤਾਂ ਮੰਨਣ ਵਾਲੇ ਵੀ ਤੇ ਕੁਝ ਹਿੜਵਸ ਬਾਬੇ ਨਾਨਕ ਦੀ ਕਿ ਵੀ ਬਾਬੇ ਨਾਨਕ ਦੀ। ਲੇਕਿਨ ਜਦੋਂ ਮੌਕਾ ਆਉਂਦਾ ਅਸੀਂ ਇਹ ਦੇਖਦੇ ਹਾਂ ਕਿ ਸਤਿਗੁਰਾਂ ਦੀ ਉਸ ਧਰਤੀ ਦੇ ਉੱਤੇ ਇੰਨੀ ਕਮਾਈ ਹੈ ਔਰ ਸਿੱਖ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਕਿ ਉਹ ਕਲਾ ਵਾਪਰਨ ਵਾਂਗ ਜਿਹੜਾ ਜ਼ਾਹਰ ਹੁੰਦਾ। ਹੁਣ ਇੱਥੇ ਵੀ ਉਹ ਲੋਕ ਨੇ ਜਿਹੜੇ ਤੁਹਾਨੂੰ ਕਹਿੰਦੇ ਮਿਲ ਜਾਣਗੇ ਕਿ ਜੀ ਇੱਥੇ ਹੀ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਥੇ ਹੀ ਝੰਡੇ ਝੂਲਦੇ ਅਸੀਂ ਦੇਖਦੇ ਹਾਂ, ਪੰਜਾਬ 'ਚ ਤਾਂ ਕੋਈ ਗੱਲ ਨਹੀਂ ਕਰਕੇ ਰਾਜੀ। ਹਾਲਾਂ ਰਿਪੀਟਡਲੀ ਜਦੋਂ ਅਸੀਂ ਪਿਛਲੇ
ਜੇ ਅਸੀਂ 40 ਸਾਲਾ ਸੰਘਰਸ਼ ਦੀ ਗੱਲ ਇਸ ਲਈ ਕਰਦੇ ਹਾਂ ਕਿਉਂਕਿ ਬੀਤੇ ਕੱਲ੍ਹ 26 ਜਨਵਰੀ ਨੂੰ ਜਿਹੜਾ 26 ਜਨਵਰੀ 1986 ਦਾ ਸਰਬੱਤ ਖਾਲਸਾ ਜਿਸ ਨੇ ਜਿਹੜਾ ਅਕਾਲ ਤਖਤ ਤੇ ਹੋਇਆ 5 ਮੈਂਬਰੀ ਪੰਥਕ ਕਮੇਟੀ ਅਗਵਾਈ ਦੇ ਲਈ ਰਾਜਸੀ ਅਗਵਾਈ ਦੇ ਲਈ ਬਣਾਈ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਜਦੋਂ ਇਹਨਾਂ 40 ਵਰਿਆਂ ਦੀ ਜਿਹੜੀ ਹੈ ਜਰਨੀ ਵੱਲ ਅਸੀਂ ਨਜ਼ਰ ਮਾਰਦੇ ਹਾਂ, ਜ਼ਾਹਰ ਹੈ ਪਹਿਲੇ 10 ਸਾਲ ਜਿਹੜੇ ਨੇ ਇੱਕ ਪਾਸੇ ਭਾਵੇਂ ਨਸਲਕੁਸ਼ੀ ਦਾ ਦੌਰ ਹੈ ਲੇਕਿਨ ਉਹ ਸਾਡੀ ਜੁਝਾਰੂ ਲਹਿਰ ਦੀ ਚੜ੍ਹਤ ਹੈ। ਪੰਜਾਬ ਦੀ ਧਰਤੀ ਦੇ ਉੱਤੇ ਸਿੰਘਾਂ ਦਾ ਰਾਜ ਜਿਹੜਾ ਵਰਚੁਅਲੀ ਰਿਹਾ ਉਸ ਦੀ ਕਹਾਣੀ ਵੀ ਹੈ ਔਰ 50,000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਹੈ। ਔਰ ਫਿਰ ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਖੌਰਾ ਲੱਗਦਾ ਹੈ 94-95 ਤੱਕ ਪਹੁੰਚਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਵੀ ਅਗਲੇ 10 12 15 ਸਾਲ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਸੱਭਿਆਚਾਰ ਦੇ ਨਾਂ ਥੱਲੇ ਲਚਰਪੁਣਾ ਲਿਆਂਦਾ, ਕਿਵੇਂ ਡਰੱਗਸ ਲਿਆਂਦੀਆਂ, ਕਿਵੇਂ ਜਿਹੜਾ ਟ੍ਰੇਟਰ ਲੈਵਲ ਦੇ ਲੋਕ ਨੇ ਉਹਨਾਂ ਨੂੰ ਪਾਵਰ ਦੇ ਵਿੱਚ ਲਿਆਂਦਾ, ਕਿਵੇਂ ਅਕਾਲੀਆਂ ਰਾਹੀਂ ਪਹਿਲਾਂ ਤਾਂ ਬਚੜ ਬੇਅੰਤੇ ਨੇ ਜੋ ਕੁਝ 92 ਤੋਂ 31 ਅਗਸਤ 1995 ਨੂੰ ਜਦੋਂ ਉਹਦਾ ਅੰਤ ਹੁੰਦਾ ਕੀਤਾ, ਪਰ ਫਿਰ ਅਸੀਂ ਦੇਖਦੇ ਹਾਂ ਕਿ 96-97 ਤੱਕ ਪਹੁੰਚਦੇ ਹਾਂ ਬਾਦਲਾਂ ਦੀ ਹਕੂਮਤ ਜਿਹੜੀ ਫਿਰ ਲਗਾਤਾਰ ਜਿਹੜੀ ਹੈ ਉਹ ਚੱਲਦੀ ਹੈ। ਉਸ ਦੇ ਦੌਰਾਨ ਕਿਵੇਂ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਉਹੀ ਲੋਕ ਜਿਨ੍ਹਾਂ ਨੇ ਮੈਕਸਿਮਮ ਕਿਲਿੰਗਸ ਕੀਤੀਆਂ ਸੀ ਉਹਨਾਂ ਨੂੰ ਉੱਚ ਅਹੁਦਿਆਂ 'ਤੇ ਨਵਾਜਿਆ, ਉਹਨਾਂ ਰਾਹੀਂ ਜਿਹੜਾ ਉਹਨਾਂ ਨੇ ਬਿਲਕੁਲ ਇੱਕ ਫਾਲਸ ਨੈਰੇਟਿਵ ਔਰ ਉਹ ਜਿਹੜਾ ਸਾਰਾ ਡਰੱਗ ਦਾ ਇੱਕ ਵੈਪਨ ਹੈ ਉਸ ਨੂੰ ਇਸਤੇਮਾਲ ਕੀਤਾ। ਉਸ ਸਾਰੇ ਦੇ ਥੱਲੇ ਫਿਰ ਅਸੀਂ ਦੇਖਦੇ ਹਾਂ ਕਿ 2012 ਤੱਕ ਪਹੁੰਚਦੇ ਹਾਂ ਜਿਹੜੀ ਹੈ ਉਹ ਤਬਦੀਲੀ ਹੋਣੀ ਸ਼ੁਰੂ ਹੁੰਦੀ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਦੋਂ ਬਲੈਕ ਵਾਰੰਟ ਔਰ ਦੂਸਰੇ ਉਹ ਇੱਕ ਦਮ ਜਲਵਾਗਰ ਹੁੰਦਾ ਹੈ ਕਿ ਵੀ ਫਿਰ 2015 'ਚ ਹਕੂਮਤ ਨੇ ਨਵਾਂ ਵੈਪਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬੁਰਜ ਜਵਾਰ ਸਿੰਘ ਵਾਲਾ 'ਚੋਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਬਰਗਾੜੀ, ਬਹਿਬਲ ਕਲਾਂ, ਫਿਰ ਗੋਲੀ ਕਾਂਡ, ਫਿਰ ਬਾਦਲ ਦੀ ਸਰਕਾਰ ਤੋਂ ਹੀ ਜਿਹੜਾ ਉਹ ਗੋਲੀਆਂ ਮਰਵਾ ਕੇ ਜਿਹੜਾ ਉਹ ਸਿੰਘ ਸ਼ਹੀਦ ਕੀਤੇ ਜਾਂਦੇ ਨੇ। ਇਹ ਸਾਰਾ ਫਿਰ ਸਰਬੱਤ ਖਾਲਸਾ 2015 ਦਾ ਹੁੰਦਾ ਹੈ 26 ਫਿਰ ਉਹ ਕਲਾ ਨਜ਼ਰ ਆਉਂਦੀ ਹੈ ਕਿਵੇਂ ਜਿਹੜਾ 2-3 ਲੱਖ ਸਿੱਖ ਆਪ ਮੁਹਾਰੇ ਰੁਕਾਵਟਾਂ ਦੇ ਬਾਵਜੂਦ ਪਹੁੰਚ ਜਾਂਦਾ ਹੈ। ਇਹ ਵੱਖਰੀ ਕਹਾਣੀ ਹੈ ਕਿ ਵੀ ਉਸ ਸਰਬੱਤ ਖਾਲਸਾ ਦੀ ਜਿਹੜੀ ਆਊਟਪੁੱਟ ਹੈ ਉਸ ਤੋਂ ਬਾਅਦ ਉਹਨੂੰ ਮੇਨਟੇਨ ਨਹੀਂ, ਇਹ ਫੀਲਿੰਗ ਲਗਾਤਾਰ ਚੱਲ ਰਹੀ ਹੈ ਕਿ ਕੋਈ ਵੀ ਜਿਹੜੀ ਜਲਵਾਗਰ ਹੁੰਦੀ ਹੈ ਕੌਮ ਦੀ ਤਾਕਤ ਉਸ ਨੂੰ ਅਸੀਂ ਫਿਰ ਕੰਸਿਸਟੈਂਟ ਢੰਗ ਨਾਲ ਇੱਕ ਮੂਵਮੈਂਟ ਦੇ ਰੂਪ ਦੇ ਵਿੱਚ ਜਿਉਂਦਾ ਨਹੀਂ ਰੱਖ ਪਾਉਂਦੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੌਮ ਜਲਵਾਗਰ ਹੁੰਦੀ ਹੈ, ਗੁਰੂ ਦੀ ਕਲਾ ਜਿਹੜੀ ਆ ਉਹ ਪ੍ਰਤੱਖ ਹੁੰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਬੇਸ਼ੱਕ ਉੱਥੇ ਬੇਅਦਬੀਆਂ ਦਾ ਸਿਲਸਿਲਾ ਦੂਸਰਾ ਤੀਸਰਾ ਜਿਹੜਾ ਉਹ ਜਾਰੀ ਹੈ ਅੱਜ ਤੱਕ ਵੀ ਕਿਸੇ ਨਾ ਕਿਸੇ ਫਾਰਮ 'ਚ। ਪਿਛਲੇ ਹਫ਼ਤੇ ਵੀ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਘਟਨਾ ਵਾਪਰਦੀ ਹੈ ਔਰ ਇਸ ਸਭ ਦੇ ਨਾਲ ਜਿਹੜੀ ਇੱਕ ਚੇਤਨਾ ਡਾਇਸਪੋਰਾ ਲੈਵਲ 'ਤੇ ਭਾਵੇਂ ਪੰਜਾਬ ਦੇ ਵਿੱਚ 1995 ਤੋਂ ਬਾਅਦ ਐਂ ਲੱਗਾ ਕਿ ਵੀ ਇਹ ਗੱਲ ਰੁਕ ਗਈ, ਲੇਕਿਨ ਉਹ ਜੁਝਾਰੂ ਜਥੇਬੰਦੀਆਂ ਜਿਨ੍ਹਾਂ ਨੇ ਭਾਵੇਂ ਜਿਵੇਂ ਬਹੁਤ ਵਾਰ ਹੁੰਦਾ ਉਹਨਾਂ ਜ਼ਮਾਨਿਆਂ 'ਚ ਵੀ ਜਦੋਂ ਸਾਨੂੰ ਵੀ ਪੁੱਛਿਆ ਜਾਂਦਾ ਸੀ ਕਿ ਉੱਥੇ ਵੀ ਕੋਈ ਗੱਲ ਨਹੀਂ ਕਰਦਾ, ਇੱਥੇ ਵੀ ਬੜੇ ਦੌੜ ਗਏ ਤੇ ਤੁਸੀਂ ਗੱਲ ਕਰ ਰਹੇ ਹੋ ਆਪਣਾ ਕੰਮਕਾਰ ਕਰੋ ਕੋਈ ਹੋ। ਮੈਂ ਕਿਹਾ ਵੀ ਨਹੀਂ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ, ਪਰ ਇਹ ਜਿਹੜੀ ਸ਼ਹੀਦਾਂ ਦੇ ਖੂਨ ਨੇ ਇਹ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦਾ ਦੀਵਾ ਬਾਲਿਆ ਇਸ ਦੇ ਵਿੱਚ ਅਸੀਂ ਤੁਬਕਾ ਹੀ ਸਹੀ ਤੇਲ ਪਾ ਕੇ ਇਹਨੂੰ ਜਿਹੜਾ ਉਹ ਜਗਦਾ ਰੱਖ ਰਹੇ ਹਾਂ। ਇਹਨੇ ਕਦੋਂ ਜਿਹੜਾ ਹੋਰ ਦੀਵੇ ਜਗਣੇ ਨੇ ਇਹ ਸਤਿਗੁਰੂ ਦੇ ਕੋਲ ਹੈ। ਔਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਦਲ ਖਾਲਸਾ ਭਾਈ ਗਜਿੰਦਰ ਸਿੰਘ ਉਹਨਾਂ ਦੀ ਕਮਾਈ ਜੂਨ 84 ਤੋਂ ਵੀ ਪਹਿਲਾਂ ਜਿਵੇਂ ਇਹਨਾਂ ਨੇ ਉਸ ਦਾ ਪੋਲੀਟੀਕਲ ਨੈਰੇਟਿਵ ਉੱਥੇ ਬੇਸ਼ੱਕ ਜੁਝਾਰੂ ਲਹਿਰ ਜਿਹੜੀ ਹੈ ਉਹ ਮੱਠੀ ਪਈ ਪਰ ਪੋਲੀਟੀਕਲ ਨੈਰੇਟਿਵ ਜਿਹੜਾ ਉਹ ਜਾਰੀ ਰੱਖਿਆ। ਔਰ ਇਸ ਦੇ ਨਾਲ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ। ਉਹ ਪੀਰੀਅਡ ਸੀ ਜਦੋਂ ਕਿ ਇੱਕ ਕੰਟਰੋਵਰਸੀ ਖੜੀ ਕਰ ਦਿੱਤੀ ਗਈ ਸੀ ਜਿਹੜੇ ਟਕਸਾਲ ਦੇ ਮੁਖੀ ਸੀ ਔਰ ਦੂਸਰੇ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ ਉਹਨਾਂ ਨੇ ਕਿਹਾ ਜੀ ਅਸੀਂ
ਸ਼ਹੀਦੀ ਦਿਨ ਦੇ ਮਨਾਉਣ ਦੇ ਨਾਂ ਥੱਲੇ ਟਕਰਾਅ 'ਚ ਨਹੀਂ ਪੈਣਾ ਚਾਹੁੰਦੇ, ਪਰ ਇਹ ਗੱਲ ਆਵਾਜ਼ ਜਿਉਂਦੀ ਰਹੇ ਕਿ ਸੰਤਾਂ ਦੀ ਆਵਾਜ਼ ਹੈ, ਔਰ ਨਤੀਜਾ ਅਸੀਂ ਪ੍ਰਤੱਖ ਦੇਖ ਰਹੇ ਹਾਂ। ਹੁਣ ਉਹ ਸਾਰੇ ਜਿੱਥੇ ਕਿ ਕਿਸੇ ਘਰ 'ਚ ਵੀ ਸੰਤਾਂ ਦੀ ਤਸਵੀਰ ਦਾ ਹੋਣਾ ਜੁਰਮ ਸੀ, ਗੁਨਾਹ ਸੀ, ਅੱਜ ਤੁਸੀਂ ਮੋਟਰਸਾਈਕਲਾਂ, ਸਕੂਟਰਾਂ, ਗੱਡੀਆਂ ਤੋਂ ਲੈ ਕੇ ਤੁਸੀਂ ਦੇਖੋਗੇ ਕਿ ਸੰਤ ਪਿੰਡਾਂ ਵਾਲਿਆਂ ਦਾ ਕੱਦ ਇਹਨਾਂ 40 ਵਰਿਆਂ ਦੇ ਵਿੱਚ 42 ਵਰਿਆਂ 'ਚ ਰਾਦਰ ਜਾਂ ਜੂਨ 84 ਤੋਂ ਬਾਅਦ ਕਹਿਣਾ ਹੋਵੇ ਕਿੰਨਾ ਕਦਾਵਰ ਹੋਏ ਨੇ। ਸੋ ਇਹ ਕੰਟੀਨਿਊਟੀ ਆਪਣੇ ਆਪ ਦੇ ਵਿੱਚ, ਫਿਰ ਅਸੀਂ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ, ਭਾਵੇਂ ਉਸ ਦੀ ਕਮਾਂਡ ਜਿਹੜੀ ਆ ਉਹ ਲੈਫਟਿਸਟ ਜਥੇਬੰਦੀਆਂ ਦੇ ਕੋਲ ਸੀ, ਪਰ ਉਸ ਚੋਂ ਕਿਵੇਂ ਸਿੱਖ ਜਜ਼ਬਾ ਉਜਾਗਰ ਹੁੰਦਾ ਹੈ, ਬਿਲਕੁਲ ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ, ਤੇ ਕਿਵੇਂ 18-19 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਦੀਪ ਸਿੱਧੂ ਦੀ ਆਮਦ, ਜਿਹਨੇ ਮੈਂ ਸਮਝਦਾ ਵੀ ਇਹ ਕ੍ਰੈਡਿਟ ਦੀਪ ਸਿੱਧੂ ਦਾ, ਨੋ ਮੈਟਰ ਕੌਣ ਕੀ ਸੋਚਦਾ ਹੈ, ਕਿ ਉਸ ਨੇ ਹਮ ਉਮਰ ਜਿਹੜੀ ਜਨਰੇਸ਼ਨ ਸੀ ਉਸ ਨੂੰ ਵੀ, ਔਰ ਯੰਗਰ ਜਨਰੇਸ਼ਨ ਵੀ, ਜਿਹੜੀ ਜਿਸ ਨੂੰ ਤੁਸੀਂ ਅੱਜ ਜਿਹੜਾ ਉਹ ਮਿਲੇਨੀਅਮ ਜਨਰੇਸ਼ਨ ਦੇ ਨਾਂ ਨਾਲ ਕਿਹਾ ਜਾਂਦਾ ਜਾਂ ਜਨਰੇਸ਼ਨ Z ਕਿਹਾ ਜਾਂਦਾ, ਉਹਨੇ ਇੱਕ ਬਹੁਤ ਖਿੱਚ ਪਾਈ। ਨਤੀਜੇ ਦੇ ਤੌਰ ਤੇ ਇੱਕ ਨਵੀਂ ਇੰਟਰਪ੍ਰੀਟੇਸ਼ਨ ਸ਼ੁਰੂ ਹੋਈ, ਔਰ ਉਸ ਸਾਰੇ ਪੀਰੀਅਡ 'ਚ ਜਿਹੜੇ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਲੱਚਰ ਗਾਇਕੀ ਦੂਜੀ ਤੀਜੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਸੀ ਖਾਲਿਸਤਾਨ ਦੀ ਮੂਵਮੈਂਟ ਨੂੰ ਸਪਰੈਸ ਕਰਨ ਦੇ ਲਈ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਸੇ ਚੋਂ ਹੀ ਸਿੱਧੂ ਮੂਸੇਵਾਲਾ ਔਰ ਦੂਸਰੇ ਕਲਾਕਾਰ ਵੀ, ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਜਦੋਂ ਪੰਜਾਬੀਅਤ ਔਰ ਪੰਜਾਬ ਦੇ ਨਾਂ ਥੱਲੇ ਉਹਨਾਂ ਦਾ ਜਮਕਟਾ ਹੋਣ ਲੱਗਾ ਅੱਡ-ਅੱਡ ਬਾਰਡਰਾਂ ਦੇ ਉੱਤੇ, ਤੇ ਹਕੂਮਤ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਜੋ ਮਰਜ਼ੀ ਕਹੋ, ਅਲਟੀਮੇਟਲੀ ਜਿੰਨੀ ਮਰਜ਼ੀ ਕਿਸੇ ਚੋਂ ਸਿੱਖੀ ਦਾ ਨੂੰ ਤੁਸੀਂ ਨਾਸ ਕਰਨ ਦੀ ਕੋਸ਼ਿਸ਼ ਕਰੋ, ਇਹਨਾਂ ਵਿਚਲਾ ਸਿੱਖ ਨਿਕਲ ਆਉਂਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਫਿਰ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਵੀ ਨਿਸ਼ਾਨਾ ਬਣਾਇਆ, ਔਰ ਦੀਪ ਸਿੱਧੂ ਦਾ ਵੀ ਜਿਹੜਾ ਉਹ ਮਰਡਰ ਕੀਤਾ। ਔਰ ਇਸ ਸਾਰੇ ਦੇ ਨਾਲ ਉਸ ਤੋਂ ਬਾਅਦ ਅਸੀਂ ਅੰਮ੍ਰਿਤਪਾਲ ਸਿੰਘ ਦੀ ਆਮਦ ਦੇਖਦੇ ਹਾਂ ਪੰਜਾਬ ਦੇ ਸਿਨੇਰੀਓ ਦੇ ਉੱਤੇ, ਉਹ ਵੀ ਲਾਈਕ ਏ ਵਰਲਡਵਿੰਡ, ਜਿਹਨੂੰ ਵਾਵ ਰੋਲਾ ਕਹਿੰਦੇ ਨੇ। ਕੁਝ ਮਹੀਨਿਆਂ ਦੇ ਵਿੱਚ 9-10 ਮਹੀਨੇ ਦੇ ਪੀਰੀਅਡ 'ਚ ਉਹੀ ਡਰੱਗੀ ਤੇ ਉਹੀ ਦੂਜੇ ਜਿਹੜੇ ਨੇ ਉਹ ਕਿਸ ਕਦਰ ਜਿਹੜਾ ਉਹ ਅਟਰੈਕਟ ਹੁੰਦੇ ਨੇ, ਔਰ ਉਸ ਦਾ ਹੀ ਸਿੱਟਾ ਅਸੀਂ ਦੇਖਦੇ ਹਾਂ ਕਿ ਜੇਲ੍ਹ 'ਚ ਬੈਠੇ ਆ ਜਿਹੜਾ ਉਹ ਮੋਦੀ ਤੋਂ ਜ਼ਿਆਦਾ ਵੋਟਾਂ ਲੈ ਕੇ ਖਡੂਰ ਸਾਹਿਬ ਦੀ ਸੀਟ ਜਿੱਤਦੇ ਨੇ, ਸਰਬਜੀਤ ਸਿੰਘ ਸ਼ਹੀਦ ਬਿਆਨ ਸਿੰਘ ਦਾ ਪੁੱਤਰ, ਉਹ ਵੀ ਜੇਤੂ ਹੁੰਦਾ। ਸੋ ਇਹ ਮੈਂ ਇਸ ਲਈ ਬੈਕਗਰਾਊਂਡ ਦੇ ਰਿਹਾ ਕਿ ਬਹੁਤ ਵਾਰ ਜਿਹੜੇ ਨਵੇਂ ਵੀ ਸਾਡੇ ਨਾਲ ਜੁੜਦੇ ਨੇ ਜਾਂ ਜਿਹੜੇ ਕੰਸਿਸਟੈਂਟਲੀ ਇਸ ਸਾਰੀ ਦੀ ਕੰਟੀਨਿਊਟੀ ਨੂੰ, ਪੰਜਾਬ ਦੀ ਧਰਤੀ ਤੋਂ ਕਦੇ ਵੀ ਖਾਲਿਸਤਾਨ ਦੀ ਆਵਾਜ਼ ਨਹੀਂ ਗਈ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦਲ ਖਾਲਸਾ ਨੇ ਲਗਾਤਾਰਤਾ ਨਾਲ 26 ਜਨਵਰੀ ਨੂੰ ਐਜ਼ ਏ ਬਲੈਕ ਡੇ, ਧੋਖਾ ਦਿਵਸ ਦੇ ਤੌਰ ਤੇ ਮਨਾਉਣ ਦਾ ਸਿਲਸਿਲਾ ਜਾਰੀ ਰੱਖਿਆ। ਔਰ ਇਸ ਵਾਰ 4 ਜੁਝਾਰੂ ਜਥੇਬੰਦੀਆਂ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ, ਜੁਝਾਰੂ ਦਾ ਜ਼ਰੂਰੀ ਮਤਲਬ ਹਥਿਆਰਬੰਦ ਹੀ ਨਹੀਂ ਹੁੰਦਾ, ਜਿਹੜਾ ਜੂਝਣ ਵਾਲਾ, ਜਿਹਦੇ 'ਚ ਜੂਝਣ ਦੀ ਭਾਵਨਾ ਹੈ, ਜਿਸ ਨੂੰ ਜਿਹੜਾ ਕੰਸਿਸਟੈਂਟਲੀ ਤੁਰਿਆ ਹੋਇਆ, ਜਿਹੜਾ ਭਗਤ ਕਬੀਰ ਜੀ ਨੇ ਕ੍ਰਾਈਟੇਰੀਆ ਰੱਖਿਆ ਸੀ ਕਿ ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ, ਉਹ ਜੁਝਾਰੂ ਹੈ ਜਿਹੜਾ ਉਹ ਸਪਿਰਿਟ ਦੇ ਨਾਲ, ਵਾਰੀਅਰ ਸਪਿਰਿਟ ਦੇ ਨਾਲ ਜੂਝ ਰਿਹਾ। ਸੋ ਇਸ ਵਾਰ 4 ਇਹਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਫਿਰ ਜਿਹੜੇ 2015 ਦੇ ਸਰਬੱਤ ਖਾਲਸਾ ਚੋਂ ਜਿਹੜਾ ਚੱਬੇ ਦੇ ਵਿੱਚ ਹੋਇਆ, ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਜਥੇਦਾਰ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਨੇ, ਉਹਨਾਂ ਨੇ ਕਿਉਂਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲ ਰਿਹਾ ਜਾ ਰਿਹਾ, ਹਵਾਰਾ ਕਮੇਟੀ ਉਹਨਾਂ ਨੇ ਬਣਾਈ ਜਿਹੜੀ ਉਸ ਸਟਰਗਲ ਨੂੰ ਲੀਡ ਕਰ ਰਹੀ ਹੈ, ਔਰ ਇਹ ਹਵਾਰਾ ਕਮੇਟੀ ਦੀ ਮੌਜੂਦਗੀ, ਔਰ ਫਿਰ ਸਾਡਾ ਜਿਹੜਾ ਸੰਘਰਸ਼ ਹਥਿਆਰਬੰਦ ਸੀ, ਜਿਸ ਨੂੰ ਭਾਈ ਦਲਜੀਤ ਸਿੰਘ ਖਾਲਸਾ, ਜਿਨ੍ਹਾਂ ਦਾ ਨਿਕਨੇਮ ਬਿੱਟੂ ਹੈ, ਬਹੁਤ ਵਾਰੀ ਹੁਣ ਅਕਾਲ ਤਖਤ ਸਾਹਿਬ ਤੋਂ ਵੀ ਬਿੱਟੂ ਕਰਕੇ ਸੰਬੋਧਨ ਕਰ ਰਿਹਾ ਸੀ, ਇਹ ਚਾਰੋਂ ਹੀ ਜੁਝਾਰੂ ਜਥੇਬੰਦੀਆਂ ਨੇ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਸ ਵਾਰ ਫੈਸਲਾ ਕੀਤਾ ਕਿ ਅਸੀਂ ਇਹ ਜਿਹੜਾ 40 ਸਾਲਾ ਸਰਬੱਤ ਖਾਲਸੇ ਦੀ ਐਨੀਵਰਸਰੀ ਹੈ, ਇਸ ਨੂੰ ਟੁਗੈਦਰ ਮਨਾਉਣਾ, ਔਰ ਕਾਲ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਵੱਡੇ ਇਕੱਠ ਨੂੰ, ਸਿੱਖ ਨੌਜਵਾਨ ਜਿਹੜੇ ਨੇ ਉਹ ਜੁੜੇ,
ਔਰ ਪੂਰੀ 3-4 ਘੰਟੇ ਉਸ ਦੀ ਪੂਰੀ ਕਾਰਵਾਈ ਪਹਿਲਾਂ ਜਿਹੜਾ ਉਹ ਸੰਤੋਖ ਸਰ ਦੇ ਨੇੜੇ ਵੱਡੇ ਹਾਲ ਦੇ ਵਿੱਚ, ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਵੀ ਔਰ ਜਿਹੜੀ ਔਨ ਦਾ ਗਰਾਊਂਡ ਸਾਡੇ ਰਿਪੋਰਟਰਸ ਜਿਨ੍ਹਾਂ ਨੇ ਇਸ ਦੀ ਲਾਈਵ ਕਵਰੇਜ ਕੀਤੀ, ਕੱਲ੍ਹ ਦੇ ਸਲੋਟ ਦੇ ਵਿੱਚ ਇਸ ਆਲਮੋਸਟ 4-5 ਘੰਟੇ ਦੀ ਇਹ ਸਾਰੀ ਕਵਰੇਜ ਚੱਲੀ, ਕਿਉਂਕਿ ਪਿਕਚਰ ਸੇਜ਼ 1000 ਵਰਡਸ, ਉਹਨੂੰ ਤੁਸੀਂ ਲੁਕਾ ਨਹੀਂ ਸਕਦੇ। ਹੁਣ ਇੱਕ ਖੌਫ ਵੀ ਕਿ ਕਿਸ ਇੱਕ ਪਾਸੇ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਚੁੱਕਿਆ ਗੈਂਗਸਟਰ ਕਹਿ ਕੇ, ਦੂਸਰੇ ਪਾਸੇ ਇਹ ਕਾਲ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਔਰ ਬਜ਼ੁਰਗ ਵੀ ਨੇ ਜਿਹੜੇ ਸੰਘਰਸ਼ ਦੇ ਵਿੱਚ ਲੰਮੇ ਸਮੇਂ ਤੋਂ, ਜਿਨ੍ਹਾਂ ਨੇ 40 ਸਾਲ ਪਹਿਲਾਂ ਦਾ ਸਰਬੱਤ ਖਾਲਸਾ ਵੀ ਦੇਖਿਆ ਔਰ ਹੁਣ ਵੀ ਉਹਨਾਂ ਦੀ ਪ੍ਰੈਜ਼ੈਂਸ ਸੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਔਰ ਜਿਹੜੀ ਉਹਨਾਂ ਸਾਰਿਆਂ ਦੀਆਂ ਪ੍ਰੈਜੈਂਟੇਸ਼ਨਸ ਨੇ, ਜਿਹੜੇ ਇੰਟਰਸਟਿਡ ਹੋਣ ਸਮੁੱਚਾ ਪ੍ਰੋਗਰਾਮ ਵੀ ਦੁਬਾਰਾ ਜਾ ਕੇ ਦੇਖ ਸਕਦੇ ਨੇ, ਔਰ ਈਵਨ ਇਕੱਲੇ ਜਿਹੜੇ ਲੀਡਰ ਨੇ ਜਾਂ ਪ੍ਰੈਜ਼ੈਂਟਰ ਨੇ ਆਪਣਾ ਕਿਹਾ, ਉਹ ਸੈਪਰੇਟ ਫਾਰਮ ਦੇ ਵਿੱਚ ਵੀ ਉਸ ਨੂੰ ਅਪਲੋਡ ਕੀਤਾ ਗਿਆ। ਸੋ ਇਹ ਬਹੁਤ ਜ਼ਰੂਰੀ ਸੀ ਜਿਹੜਾ ਮੈਸੇਜ, ਔਰ ਉਹਨਾਂ ਨੇ ਫਰਦਰ ਇਕੱਠੇ ਹੋ ਕੇ ਚੱਲਣ ਦਾ ਐਦ ਲਿਆ। 29 ਅਪ੍ਰੈਲ ਜਿਹੜਾ ਹੁਣ ਆਏਗਾ, ਇਹ ਖਾਲਿਸਤਾਨ ਐਲਾਨਨਾਮਾ ਦਿਵਸ ਦੇ 40 ਸਾਲ ਹੋਣੇ ਨੇ, ਇਸ ਨੂੰ ਹੋਰ ਵੀ ਵੱਡੇ ਪੈਮਾਨੇ ਤੇ ਮਨਾਇਆ ਜਾਏਗਾ। ਸੋ ਜਦੋਂ ਅਕਾਲ ਤਖਤ ਤੋਂ ਇਹ ਅਗਵਾਈ ਦੁਬਾਰਾ ਨਜ਼ਰ ਆਈ, ਇਸ ਨੇ ਬਹੁਤ ਸਾਰਿਆਂ ਨੂੰ, ਅੱਜ ਸਾਰਾ ਦਿਨ ਕਾਲਾਂ ਦਾ ਸਿਲਸਿਲਾ ਜਿਹਦੇ 'ਚ ਕਿ ਇੱਕ ਖੁਸ਼ੀ ਦਾ ਪ੍ਰਗਟਾਵਾ ਸੀ। ਔਰ ਗੱਲ ਇਕੱਲੀ ਉੱਥੇ ਨਹੀਂ ਹੈ, ਅਸੀਂ ਇੱਧਰ ਵੀ ਦੇਖਦੇ ਹਾਂ। ਅਸੀਂ ਪਿਛਲੇ ਦਿਨਾਂ 'ਚ ਮੈਂਸ਼ਨ ਕੀਤਾ ਸੀ ਕਿ ਸੇਵਿੰਗ ਪੰਜਾਬ ਦੇ ਨੌਜਵਾਨ ਗੁਰਪ੍ਰੀਤ ਸਿੰਘ, ਜਿਹੜੇ ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਜੁੜੇ ਹੋਏ ਨੇ, ਕਿਵੇਂ ਉਹਨਾਂ ਦੇ ਉੱਤੇ ਬ੍ਰਿਟਿਸ਼ ਹਕੂਮਤ ਨੇ ਪਾਬੰਦੀਆਂ ਲਾਈਆਂ, ਉਹਨਾਂ ਦਾ ਖਰਚਾ ਕਰਨ ਤੇ, ਔਰ ਪਹਿਲਾਂ ਅਰੈਸਟ ਵੀ ਕੀਤੀ। ਔਰ ਦੂਸਰਾ ਇਹ ਇੱਕ ਜਿਹੜਾ ਕਾਊਂਟਰ ਟੈਰਰਿਜ਼ਮ ਇਹਨਾਂ ਨੇ ਲਾਅ ਬਣਾਇਆ, ਉਹਦੇ ਥੱਲੇ ਪਹਿਲਾ ਇਸ ਕਿਸਮ ਦਾ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਐਗਜ਼ਾਮਪਲ ਸੈੱਟ ਕਰਨੀ ਕਿਸੇ ਨੂੰ ਕਰਕੇ, ਔਰ ਇਸ ਨੂੰ ਚੈਲੰਜ ਕਰਦੇ ਆ ਜਿਹੜਾ 2-2.5 ਹਫ਼ਤੇ ਦੀ ਵਿੱਥ ਦੇ ਉੱਤੇ ਹੀ ਜਾਂ ਉਸ ਦੇ ਉੱਤੇ ਕਾਲ ਦਿੱਤੀ ਗਈ ਸੀ। ਗੁਰਦੁਆਰਾ ਡਰਬੀ ਦੇ ਵਿੱਚ ਪੰਥਕ ਜਥੇਬੰਦੀਆਂ ਦਾ ਇਕੱਠ ਹੋਇਆ, ਜਿਹੜਾ ਜ਼ੋਰਦਾਰ ਢੰਗ ਦੇ ਨਾਲ ਆਵਾਜ਼, ਔਰ ਉਹਦੇ 'ਚ ਵੀ ਸਮੁੱਚੀਆਂ ਜਿਹੜੀਆਂ ਐਕਟਿਵ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਸ਼ਮੂਲੀਅਤ ਸੀ। ਲਗਭਗ 3-4 ਘੰਟੇ ਹੀ ਉਹ ਪ੍ਰੋਗਰਾਮ ਚੱਲਿਆ। ਉਹ ਵੀ ਜਿਹੜੀ ਹੈ ਉਸ ਦਾ ਅਸੀਂ ਲਾਈਵ ਟੈਲੀਕਾਸਟ ਹੋਇਆ, ਕਿਉਂਕਿ ਆਲਰੇਡੀ ਦਲ ਖਾਲਸਾ ਵਾਲਾ ਜਾਂ ਅੰਮ੍ਰਿਤਸਰ ਵਾਲਾ ਜਿਹੜਾ ਸੀ ਉਹ ਕੱਲ੍ਹ ਚੱਲਿਆ। ਸੋ ਇਹ ਵੀ ਆਪਣੇ ਆਪ ਦੇ ਵਿੱਚ, ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਵੇਂ ਸੋਲੀਡੈਰਿਟੀ ਦਾ ਪ੍ਰਗਟਾਵਾ ਕਰਦੇ ਆ, ਬਾਕੀ ਸਾਰਿਆਂ ਨੂੰ ਨਾਲ ਲਿਆ ਗਿਆ। ਇੱਕ ਪੋਜ਼ਿਟਿਵ ਸਾਈਨ ਹੈ। ਇਹ ਗੱਲ ਜਿਹੜੀ ਰਿਪੀਟਡਲੀ ਮੈਂ ਯਾਦ ਦਹਾਨੀ ਕਰਵਾਉਂਦਾ ਵੀ ਇਹ ਕੱਲਾ ਪਾਰਟ ਨਹੀਂ ਹੈ, ਇਹ ਕਲੈਕਟਿਵਿਟੀ ਹੈ। ਔਰ ਮੈਂ ਇਹ ਵੀ ਜਿਹੜਾ ਇਸ ਗੱਲ ਦਾ ਨੂੰ ਐਪਰੀਸ਼ੀਏਟ ਕਰਦਾ ਕਿ ਜਿਵੇਂ ਸਿੱਖਸ ਫਾਰ ਜਸਟਿਸ ਦੀ ਕਾਲ ਥੱਲੇ ਦੁਨੀਆ ਭਰ ਦੇ ਵਿੱਚ, ਜਿਵੇਂ ਮੈਲਬਰਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਈ, ਰੈਲੀ ਹੋਈ ਇੰਡੀਅਨ ਕੌਂਸੂਲੇਟ ਦੇ ਬਾਹਰ। ਹਾਲਾਂ ਉਹਨਾਂ ਨੇ ਇੱਕ ਨਵਾਂ ਡਰਾਮਾ ਇੰਡੀਅਨਸ ਨੇ ਸ਼ੁਰੂ ਕੀਤਾ ਹੈ ਕਿ 2-3 ਪੱਗਾਂ ਵਾਲੇ, ਜਿਨ੍ਹਾਂ ਨੂੰ ਤਿਰੰਗੇ ਵਾਲੀਆਂ ਪੱਗਾਂ ਬਣਾ ਕੇ ਤੇ ਢੋਲ ਦੇ ਨਾਲ ਉਹ ਸਾਹਮਣੇ ਨਚਾ ਰਹੇ ਸੀ, ਪਰ ਉਹਨਾਂ ਨੂੰ ਚੈਲੰਜ ਕੀਤਾ ਗਿਆ। ਇਸੇ ਤਰ੍ਹਾਂ ਰਣਜੀਤ ਸਿੰਘ ਸਰਾ ਐਡਵੋਕੇਟ, ਉਹਨਾਂ ਨੇ ਸਾਨੂੰ ਭੇਜੀ ਹੈ ਕਵਰੇਜ ਵੀ ਕਿ ਬਈ ਬਹੁਤ ਵੱਡਾ ਪ੍ਰੋਟੈਸਟ ਉਹ ਤਾਂ ਹਰ ਸਾਲ 26 ਜਨਵਰੀ ਨੂੰ ਕਰਦੇ ਨੇ। ਉਹਨਾਂ ਦੀ ਪ੍ਰੈਜੈਂਟੇਸ਼ਨ ਗੁਰਦੁਆਰਾ ਡਰਬੀ ਦੇ ਵਿੱਚ ਵੀ ਬੜੀ ਜ਼ਬਰਦਸਤ ਸੀ ਕਿ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਕੋਈ ਗੱਲ ਨਹੀਂ। ਇਵੇਂ ਹੀ ਫਰੈਂਕਫਰਟ ਤੋਂ ਸਾਡੇ ਵੀਰ ਗੁਰਚਰਨ ਸਿੰਘ ਗੁਰਾਇਆ, ਜਿਹੜਾ ਰੈਗੂਲਰਲੀ ਭਾਵੇਂ ਬੰਦੇ ਦਰਜਨਾਂ 'ਚ ਹੀ ਹੋਣ ਉਹ ਪ੍ਰੋਟੈਸਟ ਕਰਦੇ ਨੇ, ਬਹੁਤ ਜ਼ੋਰਦਾਰ ਪ੍ਰੋਟੈਸਟ ਉਹਨਾਂ ਨੇ ਕੀਤਾ। ਸੋ ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਦੀ ਕਾਲ ਦੇ ਉੱਤੇ ਬਹੁਤ ਸਾਰੀ ਥਾਵਾਂ ਦੇ ਉੱਤੇ ਵੋਲੰਟੀਅਰਸ ਆਏ ਬਾਹਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜੇ ਇੰਡੀਅਨ ਸਟੇਟ ਇਹ ਸਮਝਦੀ ਹੈ ਕਿ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ, ਉਹ ਭਾਵੇਂ ਕੈਨਬਰਾ ਹੈ ਜਾਂ ਉਹ ਨਿਊਜ਼ੀਲੈਂਡ ਹੈ ਜਾਂ ਆਟਵਾ ਹੈ ਜਾਂ DC ਹੈ ਔਰ ਲੰਡਨ ਹੈ, ਆਵਾਜ਼ ਨੂੰ ਦਬਾਉਣਾ ਚਾਹਿਆ, ਤੇ ਇਸ ਵਾਰ ਇਹ 26 ਜਨਵਰੀ ਦਾ ਦਿਨ ਅਗੇਨ ਇਸ ਨੇ ਰੀਅਫਰਮ ਕੀਤਾ ਹੈ ਕਿ ਕੌਮ ਜਾਗਦੀ ਹੈ, ਕੌਮ ਦੇ ਵਿੱਚ ਵਚਨਬੱਧਤਾ ਹੈ, ਕੌਮ ਦੇ ਵਿੱਚ ਜਾਨ ਹੈ, ਅਣਖ ਹੈ, ਗੈਰਤ ਹੈ। ਔਰ ਇਹ ਜਿਹੜਾ ਪਾਰਟ ਹੈ, ਮੈਂ ਸਮਝਦਾ ਵੀ ਪੰਜਾਬ ਦੇ ਵਿੱਚ
ਇਹ ਚਾਰ ਜੁਝਾਰੂ ਧਿਰਾਂ ਦਾ ਇੱਕ ਪਲੇਟਫਾਰਮ ਤੇ ਆਉਣਾ ਔਰ ਜਿਹੜਾ ਉਹਨਾਂ ਨੇ ਅਨਾਉਂਸ ਵੀ ਕੀਤਾ ਕਿ ਭਾਈ ਇਹ ਸਾਡੀ ਬਿਗਨਿੰਗ ਹੈ। ਅਸੀਂ ਬਾਕੀ ਧਿਰਾਂ ਵੀ ਜਿਹੜੀਆਂ ਐਕਟਿਵ ਨੇ ਪੰਥ ਦੇ ਨਾਲ ਜੁੜੀਆਂ ਹੋਈਆਂ ਔਰ ਜਿਹੜੀ ਚੰਗੀ ਗੱਲ ਸੀ ਕਿ ਬਈ ਇਹ ਐਕਨੋਲਜ ਹੋਇਆ ਕਿ ਭਾਈ ਜਿਹੜਾ ਵੀ ਜਿਸ ਤਰੀਕੇ ਨਾਲ ਲੜ ਰਿਹਾ ਉਹਦੇ 'ਚ ਹਥਿਆਰਬੰਦ ਸੰਘਰਸ਼ ਵੀ ਪੰਥਕ ਨਿਸ਼ਾਨੇ ਦੇ ਲਈ ਜਾਇਜ਼ ਹੈ। ਤਾਂ ਗੁਰੂ ਦਾ ਫਰਮਾਨ ਹੈ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਾ। ਸੋ ਭਾਈ ਦਲਜੀਤ ਸਿੰਘ ਹੋਰਾਂ ਨੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ 40 ਵਰਿਆਂ 'ਚ 18 ਦਿੱਤੀਆਂ ਸ਼ਹੀਦੀਆਂ ਪਾਈਆਂ ਅਨਨੋਨ ਜਿਹੜੇ ਅੱਜ ਵੀ ਤੁਰੇ ਹੋਏ ਨੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਵੀ ਔਰ ਇਹ ਵੀ ਜਿਹੜਾ ਰਿਜ਼ੋਲਵ ਸੀ ਕਿ ਭਾਈ ਜਿਹੜਾ ਜਿੱਥੇ ਜੋ ਕਰ ਰਿਹਾ ਕੋਈ ਜਿਹੜਾ ਖਾਲਿਸਤਾਨ ਰੈਫਰੈਂਡਮ ਕੈਂਪੇਨ ਹੈ ਪੋਲੀਟੀਕਲ ਹੈ ਕੋਈ ਵੋਟਾਂ ਰਾਹੀਂ ਲੜ ਰਿਹਾ ਹੈ ਕੋਈ ਹੋਰ ਤਰੀਕੇ ਵੀ ਅਸੀਂ ਸਭ ਨੂੰ ਹੀ ਐਕਨੋਲਜ ਕਰਦੇ ਹਾਂ। ਮੈਂ ਸਮਝਦਾ ਵੀ ਇਹ ਇੱਕ ਬਹੁਤ ਪੋਜ਼ਿਟਿਵ ਇਸ ਵੇਲੇ ਇੰਪਲਸ ਹੈ ਜਿਸ ਨੂੰ ਅੱਗੇ ਤੋਰਨ ਦੀ ਲੋੜ ਹੈ ਔਰ ਉਹਨਾਂ ਨੂੰ ਆਊਟਰੀਚ ਕਰਕੇ ਬਾਕੀਆਂ ਨੂੰ ਵੀ ਔਰ ਇੱਥੇ ਵੀ ਅਸੀਂ ਅਪੀਲ ਕਰਦੇ ਹਾਂ। ਹਾਲਾਂਕਿ ਇਸ ਵੇਲੇ ਇੱਕ ਸਾਜ਼ਗਾਰ ਮਾਹੌਲ ਹੈ ਕਿ ਭਾਈ ਇਹ ਟੁਗੈਦਰਨੈਸ ਦਾ ਪ੍ਰਗਟਾਵਾ ਜਿਹੜਾ ਜਿੱਥੇ ਜਿੱਥੇ ਕਰਦਾ ਹੈ ਮਿਸਲਾਂ ਦੇ ਝੰਡੇ ਆਪੋ ਆਪਣੇ ਰੱਖੋ ਪਰ ਕੌਮੀ ਮੁਹਾਜ਼ ਦੇ ਉੱਤੇ ਅਸੀਂ ਸਾਂਝੇ ਤੌਰ ਤੇ ਹੁਣ ਉਹ ਜਿਹੜੀ ਜਿਸ ਮਰਹਲੇ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਜੋ ਇੰਟਰਨੈਸ਼ਨਲ ਤਬਦੀਲੀਆਂ ਚੱਲ ਰਹੀਆਂ ਨੇ ਜੋ ਸਿੱਖ ਫੈਕਟਰ ਇੱਕ ਪਾਸੇ ਐਜ਼ ਏ ਸੌਫਟ ਪਾਵਰ ਵੀ ਉੱਭਰਿਆ ਹੈ ਦੂਜੇ ਪਾਸੇ ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ ਔਰ ਇਸ ਵੇਲੇ ਡਿਸਕ੍ਰੈਡਿਟਡ ਹੈ ਇਹਨਾਂ ਦਾ ਸਾਰਾ ਸਿਸਟਮ ਔਰ ਇਹੀ ਕਾਰਨ ਹੈ ਕਿ ਵੀ ਇੰਡੀਅਨ ਸਟੇਟ ਨੇ ਵੀ ਹਰ ਸਿੱਖ ਈਵੈਂਟ ਦਾ ਹਿੰਦੂਕਰਨ ਕਰਨਾ ਉਸ ਨੂੰ ਸਰਕਾਰ ਦਾ ਬੋਝ ਲੈਂਦੀ ਹੈ ਉਹਦਾ ਆਪਣਾ ਨੈਰੇਟਿਵ ਬਣਾਉਣ ਦੇ ਲਈ ਔਰ ਉਹਦੇ 'ਚੋਂ ਸਿੱਖ ਸ਼ਕਲੋ ਸੂਰਤਾਂ ਵਾਲੇ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਹੋ ਰਿਹਾ। ਪਰ ਇਹ ਜਿਹੜਾ ਮੈਸੇਜ ਅਕਾਲ ਤਖਤ ਤੋਂ ਲੈ ਕੇ ਉਹ ਲੰਡਨ ਹੋਏ ਉਹ DC ਹੋਏ ਆਟਵਾ ਹੋਏ ਕੈਨਬਰਾ ਹੋਏ ਨਿਊਜ਼ੀਲੈਂਡ ਹੋਏ ਜਾਂ ਸਾਊਥ ਅਮਰੀਕਾ ਹੋਏ ਇਹ ਜਿਹੜਾ ਬੋਲਡ ਮੈਸੇਜ ਗਿਆ ਕਿ ਖਾਲਿਸਤਾਨ ਜ਼ਿੰਦਾਬਾਦ ਇਹ ਸਾਡੀ ਬਹੁਤ ਵੱਡੀ ਸਟਰੈਂਥ ਹੈ ਔਰ ਅਸੀਂ ਮਿਲ ਜੁਲ ਕੇ ਜਿਹੜਾ ਆਪਣੇ ਕੌਮੀ ਨਿਸ਼ਾਨੇ ਦੇ ਲਈ ਸਿਰ ਜੋੜ ਕੇ ਐਫਰਟ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।